जी अस्सलाम वालेकुम रहमतुल्लाह। अज पुराने जिहड़े ने जी खजाने उन्हां दी तलाश दे विच मैं निकलिया ते अज मैं आया पिंड महलोवाला जिहदी तहसील गुजरांवाला ते ज़िला भी गुजरांवाला। ये जिहड़ा पिंड हिंदुआं ते सिखां दा हिंदू घाट ते सिख ज़्यादा। इत्थों दे मशहूर सरदार सन अमरीक सिंह साहब ते इत्थे जिहड़ा ना जी अज जिन्हां दी कहानी असीं रिकॉर्ड करांगे वो साडे सामने ने बजुर्ग। इन्हां दी कहानी जिहड़ी है वो भी बड़ी इंटरस्टिड है जिहड़ी तुहाडे नाल शेयर करनी है। जी अस्सलाम वालेकुम। वालेकुम सलाम। की हाल जे? ठीक ठाक जे? खैरियत है? बिल्कुल ठीक है। अच्छा माशा। तुहाडा नाम की जे? मेरा नाम रामता जी है। वाले साहब दा नाम? फतेह मोहम्मद। फतेह मोहम्मद। अपनी बरादरी? बूबक। बूबक जट। हाँ। पाकिस्तान हिंदुस्तान जिस वक्त बनया उस वक्त तुहाडी उम्र कितनी सी? उस वक्त उम्र सी 18 साल। जवान? हाँ। मुच्छा मच्छा वावा सन? हाँ। वट शट भी चढ़दा होएगा फिर उस वक्त मुच्छा में? हाँ। मुच्छा में तेल शेल लगदा सी? घोल घाल भी करदे रहे हो? कुश्ती कश्ती? हाँ करते हैं, सारे काम करते हैं। वजन- कौडी भी खेलते हैं। कौडी भी खेडदे रहे? ਤੁਹਾਡੇ ਦੌਰ ਦੇ ਵਿੱਚ ਜਿਹੜੇ ਤੁਹਾਡੇ ਪਲੇਅਰ ਸਨ ਕਬੱਡੀ ਦੇ ਬਿਹਤਰੀਨ ਉਹ ਵੀ ਦੱਸਣੇ ਜੇ। ਹਾਂ। ਠੀਕ ਹੈ। ਅਸੀਂ ਹੁਣ ਜਿਹੜੇ ਪਿੰਡ 'ਚ ਬੈਠੇ ਇਹਦਾ ਨਾਂ ਕੀ ਹੈ? ਇਹ ਨਾਮ ਮਿਲਵਾ ਤੁਹਾਡਾ ਜੱਦੀ ਪਿੰਡ ਕਿਹੜਾ ਹੈ? ਜਿੱਦੀ ਪਿੰਡ ਮੁੰਡੇ ਕੇ ਬੂਬਕਾਂ ਦੇ। ਮੁੰਡੇ ਕੇ ਬੂਬਕ। ਉਹਦੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਉਹਦਾ ਕੋਈ ਨਾ ਵਾਲਾ, ਤਹਿਸੀਲ ਵੀ ਕੋਈ ਨਾ ਵਾਲਾ। ਉਹਦੇ ਨਾਲ ਨਾਲ ਕਿਹੜੇ ਪਿੰਡ ਨੇ? ਨਾਲ ਨਾਲ ਪਿੰਡ ਸੀ ਇੱਕ ਤੇ ਸੀ ਇਹਨਾਂ ਦਾ ਸਿਆਂ ਦਾ, ਉਹਦੇ ਨਾਂ ਸੀ ਸ਼ੇਖ ਜ਼ਿਆਦਾ। ਸ਼ੇਖ ਜ਼ਿਆਦਾ। ਸ਼ਹਿਜ਼ਾਦਾ। ਹਾਂ। ਉਹ ਸ਼ਹਿਜ਼ਾਦੇ 'ਚ ਵੀ ਬੜਾ ਸਿੱਖ ਸੀ, ਬੜਾ ਵੱਡਾ ਪਿੰਡ ਹੈ। ਹਾਂ। ਜਾਣਾ ਮੈਂ ਤੁਹਾਡਾ ਪਿੰਡ ਵੇਖਣ। ਹੋਰ ਕਿਹੜਾ ਪਿੰਡ ਸੀ ਲਾਗੇ? ਹੋਰ ਪਿੰਡ ਦਾ ਮੰਨੇ ਜਾਦਾ ਵੀ ਸੀ? ਹਾਂ। ਜਾਦਾ ਵੀ ਆਇਆ ਸੀ? ਹਾਂ। ਜਾਦਾ ਸਿਰਾਂ ਵਾਲੀ ਵੀ ਸੀ? ਨਿੱਦੋ ਸਰਾ ਵੀ ਸੀ? ਬੜੇ ਸਰਦਾਰ ਸਨ ਉਸ ਤੁਹਾਡੀ ਪੱਟੀ ਦੇ ਵਿੱਚ ਨਾ? ਹਾਂ। ਬੜੇ ਸਰਦਾਰ ਹੁੰਦੇ ਸਨ। ਉਥੋਂ ਕਿੰਨੀ ਕੁ ਦੇਰ ਹੋ ਗਈ ਇੱਥੇ ਆਇਆਂ ਨੂੰ? ਇੱਥੇ ਆਇਆ ਨੂੰ ਹਾਂਜੀ। ਹੋ ਗਏ ਨੇ ਮੈਨੂੰ 50 ਸਾਲ। 50 ਸਾਲ ਹੋ ਗਏ ਨੇ। ਹਾਂ। ਯਾਨੀ ਤੁਸੀਂ ਮਤਲਬ ਵੰਡ ਜਿਸ ਵਕਤ ਹੋਈ ਉਸ ਵਕਤ ਤੁਸੀਂ ਆਪਣੇ ਪਿੰਡ 'ਚ ਸੀ ਉੱਥੇ? ਉਸੇ ਅੱਛਾ। ਹੁਣ ਪਹਿਲੇ ਅਸੀਂ ਉਹ ਤੁਹਾਡੇ ਪਿੰਡ ਦੀਆਂ ਗੱਲਾਂ ਕਰਨੀਆਂ ਨੇ, ਹੂੰ ਤੁਹਾਡੇ ਬਚਪਨ ਦੀਆਂ, ਹੂੰ ਤੁਹਾਡੀ ਜਵਾਨੀ ਦੀਆਂ, ਹੂੰ। ਹਿੰਦੂਆਂ ਤੇ ਸਿੱਖਾਂ ਦੇ ਨਾਲ ਮੇਲ ਮਿਲਾਪ ਦੀਆਂ, ਹਾਂ। ਖਰੀਦੋ ਫਰੋਖਤ ਦੀਆਂ, ਹਾਂ। ਪੜ੍ਹਾਈ ਦੀਆਂ, ਹਾਂ। ਵਿਆਹ ਦੀਆਂ। ਹਾਂ। ਆਹੋ ਵਿਆਹ ਦੀਆਂ ਵੀ ਗੱਲਾਂ ਕਰਨੀਆਂ ਨੇ। ਹਾਂ। ਹਾਂਜੀ ਬਚਪਨ ਤੋਂ ਲੈ ਕੇ ਵਿਆਹ ਤੱਕ, ਹੁਣ ਤੱਕ। ਬਚਪਨ ਤੋਂ ਲੱਗ ਕੇ ਹੁਣ ਤੱਕ ਮੈਂ ਜਵਾਨ ਸਾਂ ਤੇ ਵਿਆਹ ਹੋਇਆ ਸੀ। ਨਾ ਜੀ ਹਜੇ ਨਹੀਂ ਤੁਹਾਡਾ ਵਿਆਹ ਕਰ ਦੇਣਾ, ਐਡੀ ਕਾਲੀ ਨਹੀਂ ਵਿਆਹ ਕਰਨ ਦੀ ਪਈ ਸਾਨੂੰ। 18 ਸਾਲ ਦੀ ਉਮਰ ਸੀ ਮੇਰੀ। ਭਾਜੀ ਹਜੇ ਇਸਦੀ ਜਲਦੀ ਵਿਆਹ ਨਹੀਂ ਕਰਨਾ, ਹਜੇ ਤੁਹਾਨੂੰ ਸਕੂਲੇ ਵੀ ਭੇਜਣਾ ਹੈ। ਸਕੂਲੇ ਨਹੀਂ ਗਏ। ਅੱਛਾ ਸਕੂਲੇ ਨਹੀਂ ਗਏ। ਠੀਕ ਹੈ। ਤਾਂ ਸਿੱਧਾ ਵਿਆਹ ਉੱਥੇ ਹੋਇਆ। ਪਿੰਡ ਦੇ ਵਿੱਚ ਤੁਹਾਡੇ ਕਿੰਨੇ ਕੁ ਘਰ ਸਨ ਜੱਟ ਬੂਬਕਾਂ ਦੇ? ਜੱਟ ਬੂਬਕਾਂ ਦਾ ਇਕੱਲੇ ਘਰ ਸੀ। ਇੱਕ ਘਰ ਸੀ? ਹਾਂ। ਬਾਕੀ ਕਿਹੜੀ ਕਿਹੜੀ ਬਰਾਦਰੀ ਸੀ? ਬਾਕੀ ਪਿੰਡਰ ਸਨ। ਪਿੰਡਰ ਹਾਂ। ਮੁਸਲਮਾਨ ਸਨ? ਮੁਸਲਮਾਨ। ਅੱਛਾ। ਸਿੱਖਾਂ ਦੇ ਵੀ ਘਰ ਹੈ ਸਨ ਕੋਈ? ਸਿੱਖਾਂ ਦੇ ਘਰ ਆਇਆ ਸਨ। ਕਿਹੜੇ ਕਿਹੜੇ ਨਾਮ, ਕਿਹੜੀ ਬਰਾਦਰੀ ਸੀ ਸਿੱਖਾਂ ਦੀ? ਸਿੱਖਾਂ ਦੀ ਬਲਾਦੀ ਸੀ ਬਲਾਦੀ ਸੀ ਉਹ ਪਿੰਡਰ। ਪਿੰਡਰ ਸਨ ਉਹ ਵੀ? ਉਹ ਵੀ ਪਿੰਡਰ। ਸਿੱਖ ਵੀ ਪਿੰਡਰ ਸਨ? ਹਾਂ। ਅੱਛਾ। ਤੇ ਸਿੱਖਾਂ ਦੇ ਕਿੰਨੇ ਕੁ ਘਰ ਸਨ ਪਿੰਡ 'ਚ? ਸਿੱਖਾਂ ਦੇ ਘਰ ਇੱਕੋ ਹੀ ਇੱਕ ਹੀ ਘਰ ਸੀ? ਇੱਕ ਘਰ। ਚੰਗੇ ਤਗੜੇ ਜ਼ਿਮੀਂਦਾਰ ਹੋਣੇ? ਹਾਂ। ਅੱਛਾ। ਤੇ ਮੁਸਲਮਾਨਾਂ ਦੇ ਉੱਥੇ ਕਿੰਨੇ ਕੁ ਘਰ ਸਨ? ਮੁਸਲਮਾਨ ਸਾਰਾ ਪਿੰਡ ਮੁਸਲਮਾਨ। ਕਿੰਨੇ ਕੁ ਘਰ ਸਨ ਟੋਟਲ ਪਿੰਡ ਦੇ? ਟੋਟਲ ਪਿੰਡ ਦੇ ਘਰ ਸਨ 50 ਘਰ ਸਨ। ਟੋਟਲ ਪਿੰਡ ਦੇ? ਪਿੰਡ ਫਿਰ ਉਸ ਵਕਤ ਛੋਟਾ ਹੀ ਹੋਏਗਾ ਨਾ? ਪਿੰਡ ਛੋਟਾ ਸੀ। ਪਿੰਡ ਛੋਟਾ ਸੀ। ਸਕੂਲ ਹੈਗਾ ਸੀ ਪਿੰਡ 'ਚ? ਹਾਂ। ਕਿਹੜੀ ਜਮਾਤ ਤੱਕ? ਮਾਂ ਤਾਂ ਪਹਿਲੀ ਦਾ ਨਹੀਂ ਪੰਜਵੀਂ ਤੱਕ। ਅੱਛਾ। ਤੇ ਸਕੂਲ ਗਏ ਨਹੀਂ ਤੁਸੀਂ? ਨਾ ਕਿਉਂ? ਮੈਨੂੰ ਜਾਣ ਨਹੀਂ ਦਿੱਤਾ। ਪਿੰਡ 'ਚ ਸਕੂਲ ਕਿਹੜੇ ਪਾਸੇ ਸੀ? ਪਿੰਡ ਦੇ ਨਾਲ ਸੀ। ਪਿੰਡ ਦੇ ਨਾਲ ਹੀ ਸੀ। ਪਿੰਡ ਦੇ ਨਾਲ ਹੀ? ਕਿਹੜੇ ਪਾਸੇ? ਵਿਚਕਾਰ ਪਿੰਡ ਦੇ। ਅੱਛਾ ਠੀਕ ਹੈ। ਕਿੱਲਾ ਪਈ ਸੀ ਅੱਛਾ ਜੀ। ਜਿਹਦੇ ਵਿੱਚ ਸਕੂਲ ਸੀ। ਅੱਛਾ। ਹਾਂ। ਪੱਕਾ ਸੀ ਉਸ ਵਕਤ ਕਿ ਕੱਚਾ ਸੀ? ਕੱਚਾ ਸੀ। ਕੱਚਾ ਸੀ।
ਜਿਹੜਾ ਸਰਦਾਰ ਸਿੱਖ ਸਨ, ਇੱਕੋ ਘਰ ਸੀ ਸਿੱਖਾਂ ਦਾ, ਇੱਕੋ ਘਰ ਸੀ। ਉਹਦਾ ਨਾਮ ਯਾਦ ਜੇ ਕੋਈ? ਨਹੀਂ। ਨਾਮ ਭੁੱਲ ਗਿਆ? ਹਾਂ। ਉਹਦਾ ਘਰ ਕਿੱਥੇ ਕਰਕੇ ਸੀ? ਉਹਦਾ ਘਰ ਪਿੰਡ ਦੇ ਨਾਲ ਸੀ। ਕਿਹੜੇ ਪਾਸੇ? ਲਹਿੰਦੇ, ਚੜ੍ਹਦੇ, ਦੱਖਣ, ਪਹਾੜ? ਲੈਂਦੇ ਪਿੰਡ ਸੀ ਉਹਦਾ। ਹਾਂਜੀ, ਲੈਂਦੇ ਪਿੰਡ ਸੀ ਉਹਦਾ। ਲਹਿੰਦੇ ਪਾਸੇ। ਲਹਿੰਦੇ ਪਾਸੇ ਸੀ। ਅੱਛਾ। ਤੇ ਉਹਦੇ ਮੁੰਡੇ ਕਿੰਨੇ ਸਨ? ਮੁੰਡਿਆਂ ਦਾ ਨਹੀਂ ਪਤਾ। ਉਹਦੇ ਮੁੰਡਿਆਂ ਦਾ ਨਹੀਂ ਯਾਦ ਨਹੀਂ ਹੈ? ਨਹੀਂ ਯਾਦ ਉਹ ਗੱਲ ਉਹ ਦੱਸਣੀ ਚਾਹੀਦੀ ਹੈ। ਹਾਂਜੀ ਹਾਂਜੀ, ਭੁੱਲ ਗਏ ਹੈ ਨਾ। ਹਾਂ ਹਾਲਾਂਕਿ ਮਤਲਬ ਕਿ ਉਸ ਵਕਤ ਤੁਹਾਡੀ 18 ਸਾਲ ਉਮਰ ਸੀ। ਹਾਂ ਯਾਦਾਸ਼ਤ ਤੇ ਕਮਜ਼ੋਰ ਹੋ ਗਈ ਆਸਤਾ ਆਸਤਾ। ਹਾਂ। ਅੱਲਾ ਸਿਹਤ ਦੇਵੇ, ਅੱਲਾ ਰਹਿਮਤ ਕਰੇ ਆਪਣੀ। ਤੇ ਉਹਦੀ ਹਵੇਲੀ ਕਿਹੜੇ ਪਾਸੇ ਸੀ? ਮੇਰੀ ਪਿੰਡ ਦੇ ਨਾਲ ਸੀ। ਪਿੰਡ ਦੇ ਵਿੱਚ ਕਿੱਲਾ ਪਈ ਸੀ, ਹਾਂਜੀ ਹਾਂਜੀ। ਜਿਹਦੇ ਵਿੱਚ ਉਹਨਾਂ ਦਾ ਘਰ ਸੀ। ਅੱਛਾ, ਹਾਂ ਨਾਲ ਹੀ ਹਵੇਲੀ ਸੀ। ਨਾਲ ਹੀ ਵੇਲੀ ਸੀ। ਅੱਛਾ, ਘੋੜੀਆਂ ਘਾੜੀਆਂ ਰੱਖੀਆਂ ਸੀ ਉਹਨੇ ਕੋਈ? ਹਾਂ ਅੱਛਾ, ਘੋੜੀਆਂ ਰੱਖੀਆਂ ਸੀ। ਉਹ ਸਰਦਾਰ ਸਿੱਖ ਨੇ? ਅੱਛਾ ਜੀ, 18 ਘੋੜੀਆਂ ਰੱਖੀਆਂ ਸਨ। 18 ਘੋੜੀਆਂ ਰੱਖੀਆਂ। ਇਹਦਾ ਮਤਲਬ ਸ਼ੌਕ ਸੀ ਉਹਨੂੰ ਘੋੜੀਆਂ ਪਾਲਣ ਦਾ। ਘੋੜੀਆਂ ਪਾਲਣ ਦਾ ਸ਼ੌਂਕ। ਅੱਛਾ ਇਹ ਘੋੜੀਆਂ ਵੇਚਦਾ ਸੀ ਅੱਛਾ। ਤੇ ਇਨਾਮ ਲੈਂਦਾ ਸੀ। ਗੁਰਦੁਆਰਾ ਹੈ ਸੀ ਪਿੰਡ 'ਚ? ਨਹੀਂ ਗੁਰਦੁਆਰਾ ਗੁਰਦੁਆਰਾ ਨਹੀਂ ਸੀ। ਹਿੰਦੂ ਹੈ ਸਨ ਤੁਹਾਡੇ ਪਿੰਡ 'ਚ? ਹਾਂ ਹਿੰਦੂ? ਹਾਂ। ਹਿੰਦੂਆਂ ਦੇ ਕਿੰਨੇ ਕੁ ਘਰ ਸੀ? ਹਿੰਦੂਆਂ ਦੇ ਘਰ ਸੀ 2। ਅੱਛਾ, ਉਹਨਾਂ ਦੇ ਨਾਂ ਯਾਦ ਜੇ? ਨਾ ਉਹ ਨਾਮ ਨਹੀਂ ਯਾਦ ਰਹਿ ਗਏ। ਉਹ ਕਿਹੜੇ ਪਾਸੇ ਸਨ ਪਿੰਡ ਦੇ? ਪਿੰਡ ਦੇ ਵਿੱਚ ਘਰ ਤੁਹਾਨੂੰ ਦੱਸਿਆ ਕਿੱਲਾ ਪਈ ਸੀ, ਹਾਂ, ਜਿਹਦੇ ਵਿੱਚ ਘਰ ਸਨ ਉਹਨਾਂ ਦੇ। ਹਿੰਦੂਆਂ ਦੇ ਵੀ ਤੇ ਸਿੱਖਾਂ ਦੇ ਵੀ? ਸਿੱਖਾਂ ਦਾ ਵੀ? ਹਾਂ। ਅੱਛਾ ਠੀਕ ਹੈ। ਤੇ ਉਹ ਹਿੰਦੂ ਕੀ ਕੰਮ ਕਰਦੇ ਸੀ? ਹਿੰਦੂ ਕੰਮ ਕਰਦੇ ਸੀ ਘੋੜੀਆਂ ਦਾ। ਘੋੜੀਆਂ ਲਿਆਉਂਦੇ ਸੀ, ਵੇਚਦੇ ਸੀ। ਤੁਹਾਡੀ ਜ਼ਿਮੀਂਦਾਰਾ ਸੀ ਉੱਥੇ? ਹਾਂ ਸਾਡਾ ਜ਼ਿਮੀਂਦਾਰ। ਆਪਣੀ ਕਿੰਨੀ ਕੁ ਜ਼ਮੀਨ ਸੀ ਉਸ ਵਕਤ? ਆਪਣੀ ਕੋਈ ਜ਼ਮੀਨ ਨਹੀਂ। ਅੱਛਾ, ਹਿੱਸੇ ਠੇਕੇ ਤੇ? ਹਾਂ। ਉੱਥੇ ਕਿੰਨੀ ਹੈ ਬਾਈ ਕਿੱਥੇ? ਮੁੰਡੇ ਕੀ? ਮੁੰਡੇ ਜੀ 20 ਕਿੱਲੇ ਸੀ ਜ਼ਮੀਨ। ਆਹੋ, ਮੁੰਡੇ ਕਿਹਨ ਦੀ ਗੱਲ ਕਰਨ ਦੇ? ਤੁਹਾਡੇ ਨਾਲ ਮੁੰਡੇ ਕਿਹਨ ਦੀ ਗੱਲ ਕਰਨ ਦੇ? ਹਾਂ। ਮੁੰਡੇ ਕੇ 20 ਕਿੱਲੇ ਪਹਿਲੀ ਸੀ? ਹਾਂ। ਅੱਛਾ ਅੱਛਾ। ਤੇ ਵਾਲਦ ਤੁਹਾਡੇ ਕਿੰਨੇ ਭਰਾ ਸਨ? ਤੁਹਾਡੇ ਪਿਓ ਹੋਣੀ? ਪਿਓ ਸਾਡਾ ਇਕੱਲਾ ਹੀ ਸੀ। ਦਾਦੇ ਹੋਣੀ? ਦਾਦਾ ਵੀ ਇਕੱਲਾ ਹੀ ਸੀ। ਦਾਦਾ ਵੀ ਇਕੱਲਾ, ਪਿਓ ਵੀ ਇਕੱਲਾ? ਹੂੰ। ਅੱਛਾ। ਤੇ ਪਿੰਡ ਦੇ ਕਿਹੜੇ ਪਾਸੇ ਪੈਲੀ ਸੀ ਤੁਹਾਡੀ? ਪਿੰਡ ਦੇ ਵਿਚਕਾਰ ਪਈ ਸੀ, ਅੱਛਾ ਜਿਹਦੇ ਵਿੱਚ ਘਰ ਸਨ। ਵਿਚਕਾਰ ਪਈ ਸੀ ਜਿਹਦੇ ਵਿੱਚ ਘਰ ਸਨ। ਉਹ ਤੇ ਘਰ ਵਾਲਿਆਂ ਨੂੰ ਦੇ ਛੱਡੀ ਨਾ, ਦੂਸਰੀ ਕਿੱਥੇ ਸੀ? ਚੜਦੇ ਕੇ ਲੈਂਦੇ? ਵਾਈ ਵਾਲੀ? ਵਾਇਆ ਰਹਿੰਦੇ ਸੀ ਤੇ ਵਿਚਕਾਰ ਪਿੰਡ ਦੇ। ਘਰ ਕੱਚਾ ਸੀ ਪੱਕਾ ਸੀ? ਘਰ ਕੱਚਾ ਸੀ। ਪੱਕੇ ਘਰ ਵੀ ਹੈ ਸਨ ਪਿੰਡ 'ਚ ਪੱਕੇ ਕਿਸੇ? ਘਰ ਉਹਨਾਂ ਕੋਈ ਨਹੀਂ ਉਹ ਕੱਚੇ ਹੀ ਸਨ? ਹਾਂ। ਪਿੰਡ 'ਚ ਕੋਈ ਕਿਹੜੀ ਜਗ੍ਹਾ ਕੋਈ ਐਸੀ ਹੈ ਤੁਹਾਡੇ ਜ਼ਿਹਨ 'ਚ ਕਿ ਜਿਹੜੀ ਪੱਕੀ ਹੋਵੇ? ਨਾ ਸਿੱਖ ਦਾ ਘਰ ਵੀ ਕੱਚਾ ਹੀ ਸੀ? ਕੱਚੇ ਸੀ। ਹਿੰਦੂਆਂ ਦੇ ਵੀ ਕੱਚੇ ਸਨ? ਹਿੰਦੂਆਂ ਦੇ ਵੀ ਕੱਚੇ। ਤੁਸੀਂ ਆਪ ਹੀ ਹਲ ਹੁਲ ਵਾਂਦੇ ਸੀ ਆਧਾਰ ਵਾਂਦੇ ਸਨ। ਵਾਲਦ ਦੇ ਨਾਲ? ਹਾਂ। ਅੱਛਾ। ਖੂਹ ਕਿਹੜਾ ਸੀ ਤੁਹਾਡਾ? ਖੂਹ ਰਖਵਾਲਾ। ਰੱਖ ਵਾਲਾ। ਲੋ ਜੀ, ਬੜੀ ਗੱਲ ਹੀ ਹੈ, ਫਿਰ ਵੀ ਯਾਦ ਰੱਖਿਆ। ਤੇ ਉਹ ਸਰਦਾਰ ਸਿੱਖ ਦਾ ਕਿਹੜਾ ਖੂਹ ਸੀ? ਸਰਦਾਰ ਸਿੱਖ ਦਾ ਖੂਹ ਦਾ ਪਤਾ ਨਹੀਂ ਹੈ। ਅੱਛਾ ਹਾਂ। ਠੀਕ। ਜਿਹੜੀ ਗੱਲ ਪਤਾ ਹੋਵੇ ਉਹ ਕਰਨੀ ਉਹ ਚਾਹੀਦੀ। ਕਰਨੀ ਚਾਹੀਦੀ। ਇੰਜੀ ਇੰਜੀ। ਜਿਸ ਵਕਤ ਉੱਥੇ ਰਹਿੰਦੇ ਹੁੰਦੇ ਸੀ, ਉਹਦੇ ਨਾਲ ਮੇਲ ਜੋਲ ਹੈ ਸੀ? ਇਕੱਠੇ ਹੀ ਰਹਿਣਾ ਬਹਿਣਾ? ਹਾਂ। ਇੱਕ ਦੂਸਰੇ ਕੋਲੋਂ ਸੰਦ ਲੈ ਲੈਂਦੇ ਸੀ? ਹਾਂ ਹੰਦ ਲਾਣੇ ਸੀ, ਅੱਛਾ। ਗੱਲਾਂ ਕਰਦੇ ਸੀ ਹਮ। ਤੇ ਤੇ ਭੀਲੋ ਵਾਲੀ ਤੁਸੀਂ ਬਾਅਦੋਂ ਇੱਥੇ ਆਏ ਹੋ ਨਾ, ਹਾਂ। ਵਿਆਹ ਕਰਾ ਕੇ? ਤੁਹਾਡੀ ਸ਼ਾਦੀ ਕਿੱਥੇ ਹੋਈ? ਸ਼ਾਦੀ ਸਾਡੀ ਭੀਲਵਾਈ ਹੋਈ। ਪੀਲੋ ਵਾਲੀ? ਹਾਂ। ਪਾਕਿਸਤਾਨ ਬਣਨ ਤੋਂ ਪਹਿਲੇ ਹੋ ਗਈ ਕਿ ਬਾਅਦ ਚ? ਪਾਕਿਸਤਾਨ ਬਣਨ ਤੋਂ ਪਹਿਲੇ ਹੋ ਗਈ। ਇਹਦਾ ਮਤਲਬ ਹੈ ਸਰਦਾਰਾਂ ਨੇ ਤੁਹਾਡਾ ਵਿਆਹ ਖਾਦਾ ਆ? ਹਾਂ। ਗੋਸ਼ਤ ਗਾਹ ਚ ਪਕਾਇਆ ਸੀ? ਹੈਂ? ਗੋਸ਼ਤ ਪਕਾਇਆ ਸੀ? ਹਾਂ। ਕੀ ਕੀ ਪਕਾਇਆ ਸੀ? ਗੋਸ਼ਤ ਪਕਾਇਆ ਸੀ ਕੱਟੇ ਦਾ। ਅੱਛਾ ਤੇ ਵਿੱਚੋਂ ਬੰਦੇ ਆਖੇ ਸਾਨੂੰ ਸਵਾਦ ਨਹੀਂ ਆਇਆ। ਅੱਛਾ ਫਿਰ ਹਾਂ ਲਗਾ ਤੇ ਲੈ ਕੀਤੇ। ਅੱਛਾ ਜੀ। ਫਿਰ ਲੈ ਖਵਾਇਆ ਉਹਨਾਂ ਨੂੰ ਅੱਛਾ ਤੇ ਰਾਤ ਉੱਥੇ ਰਹਿ। ਅੱਛਾ ਜੀ। ਸਵੇਰੇ ਫਿਰ ਤੋਰਾ ਤੇ ਵਿਆਹ ਆਪਣੇ ਚ ਹੀ ਹੋਇਆ ਹੈ? ਹਾਂ। ਆਪਣੇ ਰਿਸ਼ਤੇਦਾਰਾਂ 'ਚ ਹੀ? ਹਾਂ। ਜਿਹੜੀ ਮਾਂ ਜੀ ਸਾਨੂੰ ਪੜ੍ਹੇ ਸਨ ਤੇ ਉਹਨਾਂ ਕੋਲ ਥੋੜਾ ਬਹੁਤਾ ਪੜ੍ਹ ਲੈਣਾ ਸੀ, ਉਹਨਾਂ ਨੇ ਕਿਹਾ ਪੜਾਉਣਾ ਦੇਣਾ? ਉਹਨਾਂ ਸ਼ਿਕਾਇਤ ਨਹੀਂ ਪਾਇਆ? ਉਹਨਾਂ ਸ਼ਾਗਿਰਦ ਨਹੀਂ ਪਾਇਆ ਤੁਹਾਨੂੰ? ਨਾ। ਅੱਛਾ। ਤੇ ਇੱਕ ਤਾਂ ਬੇਗਮ ਪਹਿਲੇ ਵੈਸੇ ਵੀ ਉਸਤਾਦ ਹੀ ਹੁੰਦੀ ਹੈ, ਹਾਂ। ਤੇ ਜੇ ਪੜ੍ਹਾਈ ਦੇ ਮਾਮਲੇ 'ਚ ਉਸਤਾਦ ਹੋਵੇ ਤੇ ਫਿਰ ਬੰਦਾ ਜੀਵਨ ਜੋਗਾ ਨਹੀਂ ਰਹਿ ਜਾਂਦਾ।
ਸਲਾਮੀਆਂ ਸਲੂਮੀਆਂ ਵਾਵਾ ਇਕੱਠੀਆਂ ਹੋਈਆਂ ਸਨ ਹਾਂ ਹੈ ਹਾਂ ਕਿੰਨੀਆਂ ਕਿ ਸਲਾਮੀਆਂ ਹੋਈਆਂ ਸਨ ਪਤਾ ਨਹੀਂ ਜੀ ਕਿੰਨੀਆਂ ਕੋਈਆਂ ਅੱਛਾ ਵੱਧ ਤੋਂ ਵੱਧ ਸਲਾਮੀ ਕਿੰਨੇ ਦਿੱਤੀ ਸੀ ਵੱਧ ਵਾਲੀ ਸਲਾਮੀ ਮੰਦਰ ਜੀ ਸਰਦਾਰ ਸੀ ਅਕਬਰ ਅਲੀ ਅੱਛਾ ਉਹਨੇ ਦਿੱਤੀ ਸੀ ਸਲਾਮੀ ਵੱਧ ਸਭ ਤੋਂ ਵੱਧ ਹਾਂ ਸਭ ਤੋਂ ਬਾਅਦ ਅੱਛਾ ਉਸ ਵਕਤ ਉਹ ਕਿੰਨੀ ਸਲਾਮੀ ਦਿੱਤੀ ਸੀ ਉਹਨੇ ਸਭ ਤੋਂ ਵੱਧ ਉਸ ਵਕਤ ਉਹ ਦਿੱਤੀ ਸੀ 1800 ਗਲਤੀ ਲੱਗ 1800 ਦਿੱਤੀ ਸੀ ਉਹ ਗਲਤੀ ਲੱਗਦੀ 1800 ਤਾਂ ਪੂਰੇ ਵਿਆਹ ਤੇ ਨਹੀਂ ਇਕੱਠਾ ਹੁੰਦਾ ਉਦੋਂ 2 ਰੁਪਏ 3 ਰੁਪਏ 4 ਰੁਪਏ ਦਿੰਦੇ ਸਨ 18 ਰੁਪਏ ਦੇ ਦਿੱਤੇ ਹੁਣ 18 ਦੇ ਦਿੱਤੇ ਹਨ ਉਮਰ ਦਾ ਵੀ ਉਮਰ ਦਾ ਵੀ ਤਕਾਜ਼ਾ ਨਾ ਜੀ ਹਾਂ ਉਹ 50 ਰੁਪਏ ਦੇ ਮੱਝ ਆਉਂਦੀ ਸੀ ਉਦੋਂ। ਆਉਂਦੀ ਹਾਂ ਜਿਹੜੀ ਆ 4 ਲੱਖ ਦੀ ਹੈ ਬਾਈ 1800 ਰੁਪਏ ਦੀ ਤੇ ਉਦੋਂ 18 ਮੱਝਾਂ ਆ ਜਾਂਦੀਆਂ ਹਾਂ ਹਾਂ ਅੱਛਾ ਤੇ ਉਹ 1800 ਉਹਨੇ ਦੇ ਦਿੱਤਾ ਤੇ ਬੇਗਮ ਨੂੰ ਤੁਸੀਂ ਕੀ ਸਲਾਮੀ ਦਿੱਤੀ ਫਿਰ ਬੇਗਮ ਦਿੱਤੀ ਸੀ 1500 ਬੇਗਮ ਨੂੰ 1500 ਸਲਾਮੀ ਦੇ ਦਿੱਤੀ ਉਹ ਡਰਦਿਆਂ ਦੇ ਦਿੱਤੀ ਹੋਣੇ ਖੋਲੇ ਹੋਣੇ ਉਹਨਾਂ ਨੇ ਚਲ ਅੱਲਾਹ ਤਾਲਾ ਖੁਸ਼ ਰੱਖੇ ਤੰਦਰੁਸਤੀ ਦੇਵੇ ਸਹੀ ਤੇ ਮੀਆਂ ਜੀ ਜਿਸ ਟਾਈਮ ਉੱਥੇ ਰਹਿੰਦੇ ਸੀ ਤੇ ਉਹ ਜਿਹੜਾ ਸਰਦਾਰ ਸੀ ਸਿੱਖ ਜਾਂ ਹਿੰਦੂ ਸਨ ਜਿਹੜੇ ਦੋ ਘਰ ਕਿਸ ਤਰ੍ਹਾਂ ਦਾ ਮੇਲ ਵਰਤਨ ਸੀ ਆਪਸ 'ਚ ਉਹਨਾਂ ਦਾ ਮੇਲ ਵਰਤਨ ਬੜਾ ਅੱਛਾ ਬੜਾ ਮੇਲ ਵਰਤਨ ਅੱਛਾ ਉਵੇਂ ਇਸ ਤਰ੍ਹਾਂ ਹੀ ਜਿਵੇਂ ਤੂੰ ਤੇ ਮੈਂ ਬੈਠੀ ਹਾਂ ਅੱਛਾ ਹਾਂ ਅੱਛਾ ਉਹਨਾਂ ਗੱਲ ਕਰਨ ਦਾ ਮਤਲਬ ਕਿ ਜਿਵੇਂ ਪਿਆਰ ਸੀ ਆਪਣਾ ਆਪਣਾਈਅਤ ਵਾਲਾ ਹਿਸਾਬ ਸੀ ਬਿਲਕੁਲ। ਅੱਛਾ ਫਿਰ ਤੁਸੀਂ ਇੱਥੇ ਆ ਗਏ ਪੀਲੋ ਕੇ ਪੀਲੋ ਵਾਲੀ ਐਮਨਾਬਾਦ ਗੁਰਦੁਆਰਾ ਇਸ ਤੋਂ ਸਿੱਧਾ ਹੀ ਪਰਾਂ ਪੀਲੋ ਵਾਲੀ 2-3 ਕਿਲੋਮੀਟਰ ਬਸ ਅੱਛਾ ਫਿਰ ਪੀਲੋ ਕੀ ਆ ਗਏ ਤੁਸੀਂ ਹਾਂ ਉੱਥੋਂ ਕਿਉਂ ਪਿੰਡ ਛੱਡਿਆ ਉੱਥੋਂ ਛੱਡਿਆ ਸੀ ਮੇਰੀ ਬਰਾਦਰੀ ਕੋਈ ਨਹੀਂ ਸੀ ਅੱਛਾ ਮੇਰੀ ਬਰਾਦਰੀ ਕੋਈ ਨਹੀਂ ਸੀ ਤੇ ਮੈਂ ਹਾਂ ਭਈ ਪਿੰਡ ਚਲੀਏ ਮੇਲੇ ਵਾਲੇ ਮਿਲ ਅੱਛਾ ਅੱਛਾ ਜੀ ਫਿਰ ਮੇਲੇ ਵਾਲੇ ਆ ਗਏ ਤੇ ਪੀਲੋ ਕੇ ਤੁਹਾਡੇ ਕੌਣ ਰਹਿੰਦਾ ਸੀ ਪਿਲਵਾਈ ਰਹਿੰਦੇ ਸੀ ਚੋਰ ਅਲਤਾਫ ਕੀ ਲੱਗਦਾ ਸੀ ਬਾਬਾ ਜੀ ਅਲਤਾਫ ਅਲੀ ਮੇਰੇ ਸਰਦਾਰ ਸੀ ਕੀ ਲੱਗਦਾ ਸੀ ਮਾਮਾ ਲੱਗਦਾ ਸੀ ਚਾਚਾ ਮੇਰਾ ਭਤੀਜਾ ਲੱਗਦਾ ਸੀ ਭਤੀਜਾ ਸੀ ਤੁਹਾਡਾ ਹਾਂ। ਦਾਦੇ ਸਾਡੇ ਦਾ ਕੀ ਲੱਗਦਾ ਸੀ ਦਾਦਾ ਦਾ ਪੋਤਰਾ ਉਹਦਾ ਪੋਤਰਾ ਸੀ ਹਾਂ ਉਹ ਸਾਰੇ ਜਦੋਂ ਆਏ ਨੇ ਨਾ ਉੱਥੇ ਭੀਲੋ ਵਾਲੀ ਹਾਂ ਤੁਸੀਂ ਹੁਣ ਸੁਣੋ ਉੱਥੇ ਆਣ ਕੇ ਉਹ ਚੌਧਰੀ ਅਲਤਾਫ ਸੀ ਉੱਥੋਂ ਦਾ ਅੱਛਾ ਜੀ। ਬਾਹਾਂ ਕਮਜ਼ੋਰ ਸਨ ਉਹਦੀਆਂ ਸਾਡੇ ਦਾਦਾ ਜੀ ਜਿਹੜੇ ਨੇ ਉਹ ਬੜੇ ਪਾਵਰ ਵਾਲੇ ਬੰਦੇ ਸਨ ਅੱਛਾ ਉਹ ਜਦੋਂ ਇਹਨਾਂ ਨੇ ਕਿਹਾ ਉਹਨੇ ਕਿਹਾ ਕਿ ਤੁਸੀਂ ਦਾਦਾ ਉਹਨਾਂ ਦਾ ਵੀ ਦਾਦਾ ਹੀ ਲੱਗਦਾ ਸੀ ਹੂੰ ਉਹਨੇ ਕਿਹਾ ਇੱਥੇ ਆ ਜਾਓ ਆ ਜ਼ਮੀਨ ਥੋੜੀ ਹੈ ਵਾਓ ਖਾਓ ਜਿੰਨੀ ਮਰਜ਼ੀ ਜੀ ਹੂੰ ਉਹਨਾਂ ਦਾ ਕੰਮ ਸੀ ਕਿ ਤੁਹਾਡੇ ਕੋਲ ਪੈਲੀ ਲੈ ਲਈਏ ਤੁਸੀਂ ਕਬਜ਼ਾ ਨਹੀਂ ਦਿੱਤਾ ਚੱਲ ਫਤਿਹ ਬੰਦਾ ਚੱਲ ਕੇ ਕਬਜ਼ਾ ਲੈ ਅੱਛਾ ਉਹਨੇ ਜਾ ਕਬਜ਼ੇ ਲੈਣਾ ਉਹ ਮੇਰੇ ਨਾਲ ਕੋਈ ਗੱਲ ਉਹ ਮਾਮਾ ਸਾਹਿਬ ਕੋਈ ਤੇਰੀ ਹੋਈ ਹੈ ਹੂੰ। ਮੈਂ ਕੀ ਕਰਨੀ ਹੈ ਚਲੋ ਜੀ ਕਬਜ਼ੇ ਲੈਂਦਾ ਰਿਹਾ ਦਿੰਦਾ ਰਿਹਾ ਪੈਲੀ ਬਣਾ ਦਿੱਤੀ ਚੌਕੀ ਸਾਰੀ ਜਦੋਂ ਉਹ ਜਨਾਬ ਵਾਰੀ ਅੱਖ ਬੀਟ ਗਏ ਉਹਨੇ ਕਿਹਾ ਚਲੋ ਉਠੋ ਭੱਜੋ ਇੱਥੋਂ ਤੁਹਾਡੀ ਕਿਹੜੀ ਪੈਲੀ ਅੱਛਾ 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 ਪਹਿਲੀ ਇਕੱਠੀ ਕਰਕੇ ਕਬਜ਼ੇ ਲੈ ਕੇ ਦੇਣ ਵਾਲੇ ਤੁਹਾਡੇ ਦਾ ਪੜਦਾਦਾ ਜੀ ਦਾਦਾ ਜੀ ਤੇ ਬਾਅਦ ਚ ਜਿਸ ਟਾਈਮ ਉਹ ਕਬਜ਼ੇ ਲੈ ਦਿੱਤੇ ਆਪਣੇ ਆਵੇਂ ਕਰਾਉਂਦਾ ਰਿਹਾ ਆਪਣੀ ਮੁੰਡੇ ਕੀ ਗਵਾ ਹੈ ਸਾਰੀ ਓਏ ਉਹ ਹੋਏ ਇਸਤੇਮਾਲ 'ਚ ਅੱਛਾ ਉੱਥੇ ਗਏ ਨਾ ਉੱਥੇ 25-26 ਕਿੱਲੇ ਪੈਲੀ ਸੀ ਉਹ ਇਸਤੇਮਾਲ ਕਿਸੇ ਨੇ ਕਰਵਾ ਲਿਆ ਆਪਣੇ ਨਾਲ ਅੱਛਾ ਇਹ ਅੱਗੋਂ ਭੀਲੋ ਵਾਲੀ ਆਣ ਕੇ ਵੱਡਿਆਂ ਮੁਰੱਬਿਆਂ ਤੇ ਬੈਠੇ ਸਨ ਦਾਦਾ ਅੱਗੋਂ ਐਡਾ ਇਨਸਾਫ ਪਸੰਦ ਸੀ ਉਹ ਆਂਦਾ ਇਹ ਅੱਬਾ ਜੀ ਦੱਸਦੇ ਜਦੋਂ ਠੀਕ ਸਨ ਕਿ ਪਟਵਾਰੀ ਕਹਵੇ ਕਿ ਤੁਸੀਂ ਮੇਰੇ ਕੋਲ ਪਵਾ ਲਓ ਜਿੰਨੀ ਪਵਾਣੀ ਜੇ ਤੇ ਇਹਨੂੰ ਛੱਡ ਦਿਓ ਚੌਰ ਸਾਹਿਬ ਨੂੰ ਅਲਤਾਫ ਸਾਹਿਬ ਨੂੰ ਇਹਨੇ ਤੁਹਾਨੂੰ ਕੁਛ ਨਹੀਂ ਦੇਣਾ ਉਹਨਾਂ ਕਿਹਾ ਨਹੀਂ ਉਹਨਾਂ ਕਿਹਾ ਅੱਧੇ ਵਾਂਢੋ ਤੁਹਾਡੇ ਖਾਤੇ ਪਾ ਦੇਣੇ ਉਹਨੇ ਕਿਹਾ ਮੈਂ ਬੇਈਮਾਨੀ ਨਹੀਂ ਕਰਨੀ ਮੈਂ ਇਹਦੇ ਨਾਲ ਹੀ ਰਹਿਣਾ ਉਹਨੂੰ ਅਗਲੀ ਗੱਲ ਦਾ ਨਹੀਂ ਸੀ ਨਾ ਪਤਾ ਕਿ ਪਿੱਛੋਂ ਵੀ ਗਵਾ ਆਇਆ ਤੇ ਅੱਗੋਂ ਵੀ ਗਵਾ ਜਾਣੀ ਜਿੱਡਾ ਉਹ ਭਲਵਾਨ ਸੀ ਉਹ ਭਲਵਾਨ ਏਡੀ ਕੋ ਭਲਵਾਨੀ ਕਿ ਜਿਹਦਾ ਹਿਸਾਬ ਕੋਈ ਨਹੀਂ ਦੁਨੀਆ ਦੇ ਚਰਚੇ ਸੀ ਉਹ ਖੀਰ ਦੇ ਬਾਕੀ ਜਦੋਂ ਚਲਾ ਗਿਆ ਵਿਚਾਰਾ ਇਹਨਾਂ ਨੂੰ ਉਹਨਾਂ ਧੱਕਾ ਮਾਰਿਆ ਚਲੋ ਅੱਗੋਂ ਫਿਰ ਬਹਾਦਰ ਹੋ ਜਾਓ ਓਏ ਹੋਏ ਇਹ ਫਿਰ ਆਣ ਕੇ ਇੱਥੇ ਸਾਡੇ ਨਾਨਕੇ ਸਨ ਅੱਛਾ ਵਿਰਕਾਂ ਵਾਲਾ ਇਹ ਆਣ ਕੇ ਵਿਚਾਰੇ ਇੱਥੇ ਬਹਿ ਗਏ ਨਾ ਸਾਡੇ ਸ਼ਫਕਤ ਕੀਤੀ ਉਹਨੇ ਸਾਨੂੰ ਇੱਕ ਮਕਾਨ ਲਾ ਦਿੱਤਾ ਤੁਸੀਂ ਭੀਲੋ ਵਾਲੀ ਆ ਗਏ ਫਿਰ ਹਾਂਜੀ। ਬੂਬਕਾਂ ਤੋਂ ਉੱਠ ਕੇ ਭੀਲੋ ਵਾਲੀ ਆ ਗਏ ਉੱਥੇ ਕਿੰਨੀ ਦੇਰ ਰਹੇ ਉੱਥੇ ਭੀਲੋ ਵਾਲੀ ਹਾਂਜੀ ਬਾਈ ਕਿੰਨਾ 20 ਚਿਰ ਸਾਲ 20 ਸਾਲ ਭੀਲੋ ਵਾਲੀ ਕਿਹੜੀ ਕਿਹੜੀ ਬਰਾਦਰੀ ਸੀ
ਲੋਏ ਪਿੰਡਾਂ ਸਨ ਸਾਰੇ ਸਾਰੇ ਪਿੰਡਾਂ ਸਨ? ਪਿੰਡਾਂ ਦੇ ਸਾਰੇ ਪਿੰਡ ਛੋਟਾ ਜਿਹਾ ਪਿੰਡ ਸੀ, ਛੋਟਾ ਜਿਹਾ ਹਾਂਜੀ। ਤੇ ਹੈ ਪਿੰਡਾਂ ਦਾ ਹੀ ਸਾਰਾ। ਅੱਛਾ। ਛੋਟੇ ਛੋਟੇ ਪਿੰਡ ਸਨ ਉਦੋਂ। ਹੁਣ ਤਾਂ ਮਾਸ਼ਾਅੱਲਾ ਹਰ ਪਿੰਡ 'ਚ ਹੀ ਆਬਾਦੀ ਬੜੀ ਹੋ ਗਈ। ਭੀਲੋਵਾਲੀ 'ਚ ਵੀ ਸਰਦਾਰ ਰਹਿੰਦੇ ਰਹੇ ਨੇ ਸਿੱਖ? ਹਾਂਜੀ ਅੱਬਾ ਜੀ, ਢੀਲੋਵਾਲੀ ਸਰਦਾਰ ਰਹਿੰਦੇ ਹਨ। ਹਾਂ ਭੀਲੋਵਾਲੀ ਸਿੱਖ ਰਹਿੰਦੇ ਰਹੇ ਨੇ? ਦੱਸੋ ਜਿਹੜਾ ਕੀ ਨਾਂ ਸਨ ਉਹਨਾਂ ਨੂੰ? ਉਹਨਾਂ ਦੇ ਨਾਮਾਂ ਦਾ ਕੋਈ ਯਾਦ ਜੇ? ਨਾ ਨਾਂ ਨਹੀਂ ਯਾਦ ਉਹਨਾਂ ਤੁਸੀਂ ਉੱਥੇ ਮੈਨੂੰ ਘਰ ਤੇ ਦੱਸਦੇ ਹੋ ਸਾਰਾ, ਹੁਣ ਨਹੀਂ ਯਾਦ? ਨੂੰ। ਭੁੱਲ ਗਏ। ਭੁੱਲ ਗਏ। ਮੈਨੂੰ ਪਿੰਡ ਦਾ ਘਰ ਦੱਸਦੇ ਹਨ ਕਿ ਫਲਾਣਾ ਫਲਾਣਾ ਅੱਛਾ, ਹੀ ਫਿਰ ਤੁਸੀਂ ਇੱਥੇ ਆ ਗਏ ਭੀਲੋਵਾਲੀ ਤੋਂ ਬਾਅਦ 20 ਸਾਲ ਉੱਥੇ ਭੀਲੋਵਾਲੀ ਰਹੇ, ਹਾਂਜੀ। ਫਿਰ ਇੱਥੇ ਆ ਇਹਨਾਂ ਦੀ ਗਏ? ਸ਼ਾਦੀ ਹੋ ਗਈ ਨਾ ਉੱਥੇ। ਅੱਛਾ ਜੀ। ਬਾਅਦੋਂ ਉਹਨਾਂ ਨੇ ਜਦੋਂ ਕਿ ਚੋਰੀ ਅਲਤਾਫ ਸਾਹਿਬ ਫੌਤ ਹੋ ਗਏ, ਹਾਂ, ਉਹਨਾਂ ਤੰਗ ਕਰਨਾ ਸ਼ੁਰੂ ਉਹਨਾਂ ਨੇ ਬਾਡੀਗਾਰਡ ਨੂੰ ਵੀ ਮਾਰੀ ਲੱਤ ਅੱਛਾ ਕਿ ਚਲੋ ਇੱਥੋਂ ਭੰਗ ਭੋਸੜਾ ਚੁੱਕੋ। ਅੱਛਾ। ਜੋ ਫਿਰ ਇੱਥੇ ਆਣ ਕੇ ਸਾਰਾ ਕਰਦੇ ਰਹੇ ਨੇ। ਅੱਛਾ, ਇਹ ਤੁਹਾਡੇ ਨਾਨਕੇ ਸਨ ਇੱਥੇ? ਇਹ ਨਾਨਕੇ ਦਾ ਵਿਰਕ ਸਨ? ਬਿਰਕ। ਇੱਧਰ ਆ ਕੇ ਫਿਰ ਕਿਸ ਤਰ੍ਹਾਂ ਸਿਲਸਿਲਾ ਚੱਲਿਆ? ਮਜ਼ਦੂਰੀ, ਅੱਛਾ ਕਾਰਖਾਨਿਆਂ 'ਚ ਮਜ਼ਦੂਰੀ ਕੀਤੀ, ਦਿਹਾੜੀਆਂ ਕੀਤੀਆਂ, ਅੱਛਾ। ਸਾਰੇ ਕੰਮ ਕੀਤੇ। ਅੱਲਾਹ ਤਾਲਾ ਨੇ ਰੋਟੀ ਦਿੱਤੀ। ਸਹੀ। ਨੀਅਤ ਸਾਫ਼ ਨਾਲ ਕੀਤਾ ਹੂੰ। ਤੇ ਸਾਫ਼ ਨੀਅਤ ਨੂੰ ਰੱਬ ਭਾਗ ਲਾਉਂਦਾ ਰਹਿੰਦਾ। ਜਿਹੜੀ ਪਹਿਲੀ ਹੋਈ 22-25 ਕਿੱਲੇ, ਉਹ ਸਾਰੀ ਖਰਾਬ ਹੋ ਗਈ? ਸਾਰੀ ਖਰਾਬ। ਇੱਕ ਮਰਲਾ ਉੱਥੇ ਕੋਈ ਹੈ ਕੋਈ 10 ਕਨਾਲਾਂ ਜਗ੍ਹਾ ਬਾਬੇ ਹਰੀ ਗਏ ਸਨ। ਅੱਛਾ ਇਹਨਾਂ ਨੇ ਕਢਾਈ ਸੀ ਉੱਥੋਂ ਫਰਦਾ ਫੁਰਦਾ। ਅੱਛਾ ਉਹ 10 ਕਨਾਲਾਂ ਹੈ ਨੇ, ਉਹ ਪਤਾ ਨਹੀਂ ਅੱਗੋਂ ਬਲਦੀਅਤ ਜਾ ਕੇ ਰੌਲਾ ਪਾਈ ਜਾਂਦੀ। ਅੱਛਾ। ਹੈ ਬੂਕਾਂ ਦੀ ਹੈ, ਹੂੰ। ਫਤਿਹ ਮੁਹੰਮਦ ਦੀ। ਅੱਗੋਂ ਫਤਿਹ ਮੁਹੰਮਦ ਦੀ ਬਲਦੀਅਤ ਜਿਹੜੀ ਉਹ ਗਲਤ ਕਰ ਗਏ। ਪਟਵਾਰੀ ਨੇ ਗਲਤ ਪਟਵਾਰੀ ਗਲਤ। ਨਹੀਂ ਤਾਂ ਮਿਲ ਕੇ ਹੋ ਜਾਂਦੀ ਠੀਕ ਹੈ। ਧੋਖਾ ਨਹੀਂ ਸੀ ਕਿਸੇ ਨੇ ਕਿਸੇ ਧੋਖਾ ਨਹੀਂ ਕਿਸੇ ਦਾ ਮੁੰਡਾ। ਸਾਡਾ ਇੱਕ ਮਾਮਾ ਸੀ ਸ਼ੇਰ ਮੁਹੰਮਦ ਨੂੰ ਆਉਂਦੇ ਸਨ। ਇਹ ਮੌਲਵੀ ਸਾਹਿਬ ਤੋਂ ਵੱਡਾ ਸੀ, ਸ਼ਰੀਫ ਸਾਹਿਬ ਨੂੰ ਜਿਹਨੂੰ ਮਿਲੇ ਹੋ। ਉਹਦਾ ਬੜਾ ਗੱਠ ਜੋੜ ਸੀ ਇਹਨਾਂ ਦੇ ਨਾਲ, ਸਿੰਘ ਸਰਦਾਰਾਂ ਨਾਲ? ਸਰਦਾਰਾਂ ਨਾਲ। ਸਰਦਾਰਾਂ ਦੇ ਪਿੱਛੇ ਉਹ ਮਰਦਾ ਸੀ, ਸਰਦਾਰਾਂ ਦੇ ਪਿੱਛੇ ਉਹ ਜਿੰਦਾ ਸੀ। ਜਿੱਦਣ ਇਹਨਾਂ ਦੀ ਅੰਦਰ ਹੋਈ ਨਾ ਇਸਤੇਮਾਲ, ਇੱਥੇ ਵਟੇਰਾ ਹੋਇਆ, ਉਧਰੋਂ ਉਧਰ ਜਾਣ 47 ਦੀ ਵੰਡ ਹੋਈ ਹੈ? 47 ਦੀ ਵੰਡ ਹੋਈ। ਉਦੋਂ ਦੱਸਦੇ ਨੇ ਕਿ ਸਾਡੇ ਮਾਮੇ ਨੇ ਇੱਕ ਉਹਦਾ ਯਾਰ ਸੀ, ਅੱਛਾ ਇੱਥੇ ਕਮਾਦ ਸੀ ਲਾਗੇ ਹੀ ਢਾਬ ਦੇ ਮੋਢੇ ਤੇ। ਢਾਬ ਹੁੰਦੀ ਸੀ ਬੜੀ ਵੱਡੀ ਇੱਥੇ। ਅੱਛਾ। ਉਹਦੇ ਵਿੱਚ ਇਹ ਢਾਬ ਕਿਹੜੇ ਪਾਸੇ? ਪਿੰਡ ਦੇ ਚੜ੍ਹਦੇ ਪਾਸੇ? ਚੜ੍ਹਦੇ ਪਾਸੇ। ਅੱਛਾ ਉਹਨੇ ਕਿਹਾ ਯਾਰ ਮੈਂ ਇੱਥੇ ਬੈਠਾ ਹਾਂ, ਅੱਛਾ ਜੇ ਕੱਢ ਸਕਦਾ ਤੇ ਕੱਢ ਲੈ। ਉਹਨੇ ਕਿਹਾ ਮੈਂ ਤੈਨੂੰ ਭਰਾ ਆਖਿਆ ਤੇ ਤੈਨੂੰ ਮੈਂ ਕੱਢਣਾ ਕਿਉਂ? ਉਹ ਕਿਹਾ ਜਿੱਥੇ ਆਖੇਗਾ ਉੱਥੇ ਛੱਡ ਕੇ ਆਵਾਂ। ਅੱਛਾ, ਤੁਹਾਡੇ ਮਾਮੇ ਨੇ ਕਿਹਾ? ਮਾਮੇ ਨੇ ਕਿਹਾ। ਉਹਨੇ ਅੱਛਾ। ਕਿਹਾ ਰੋਟੀ ਪਹਿਲਾਂ ਖਾਣ, ਅੱਛਾ ਰੋਟੀ ਪੀ ਤਾਂ ਸਕੂਨ ਕਰ। ਅੱਛਾ ਕੱਢਿਆ ਉਹਨੂੰ ਬਾਹਰ, ਅੱਗੋਂ ਪਈ ਬਾਹਰ। ਉਹਨੇ ਕਿਹਾ ਵੀ ਜਿੰਨੇ ਇਹਨੂੰ ਵੱਢਣਾ ਉਹਨੇ ਮੈਨੂੰ ਵੱਢਣਾ। ਅੱਛਾ, ਉਹ ਡਰਦਾ ਵਾਰ ਪੈ ਗਈ? ਬਾਹਰ ਬੈ ਉਹ ਗਿਆ ਡਰਦਾ ਵਿਚਾਰਾ ਉਹ ਢਾਬ ਦੇ ਵਿੱਚ ਵੜ ਗਿਆ? ਨਾ, ਇੱਥੇ ਕਮਾਦ ਦੇ ਵਿੱਚ ਵੜ ਗਿਆ। ਕਮਾਦ ਚ ਵੜ ਗਿਆ? ਅੱਛਾ। ਉਂਝ ਹੀ ਲੁੱਕ ਕੇ ਬਹਿ ਗਿਆ ਨਾ। ਹਾਂ, ਹਾਂ, ਬਾਅਦ ਤੋਂ ਜਦੋਂ ਨਿਕਲੇ ਨੇ ਨਾ ਦੋਵੇਂ ਬਾਹਰ ਯਾਰ, ਅੱਛਾ ਹੁਣ ਇੱਕ ਸਿੱਖ ਸੀ ਇੱਕ ਮੁਸਲਮਾਨ ਸੀ। ਅੱਛਾ ਮੁਸਲਮਾਨ ਜਿਹੜਾ ਮਾਮਾ ਸਾਡਾ ਸੀ, ਉਹਨੇ ਕਿਹਾ ਤੂੰ ਜਿੰਨੇ ਇਹਨੂੰ ਵੱਢਣਾ ਉਹਨੇ ਮੈਨੂੰ ਵੱਢਣਾ ਪਹਿਲਾਂ, ਫੇਰ ਵੱਢਣਾ ਕੀ। ਇਹਨੂੰ ਮੈਂ ਜ਼ਾਮਨ ਦੇ ਕੇ ਆਪਣੀ ਜਾਨ ਦਾ ਜ਼ਾਮਨ ਦੇ ਕੇ ਦਿੱਤਾ, ਲਿਆਂਦਾ। ਹੂੰ। ਪਹਿਲਾਂ ਮੈਂ ਮਰਨਾ ਫੇਰ ਇਹਨੇ ਮਰਨਾ। ਕਿਆ ਹੀ ਬਾਤ। ਜਵਾਨ ਬੜਾ ਜਿਹਾ ਸੀ। ਅੱਛਾ। ਉਹਨੇ ਕਿਹਾ ਨਾ ਵੀ ਇਹਦੇ ਲਾਗੇ ਕਿਸੇ ਸ਼ਾਹ ਨਹੀਂ ਹੋਣਾ। ਉਹਨੇ ਕਿਹਾ ਜਿੱਥੇ ਤੂੰ ਆਖੇਂਗਾ ਮੈਂ ਉੱਥੇ ਛੱਡ ਕੇ ਆਵਾਂ। ਉਹ ਜਾ ਕੇ ਇਹਨਾਂ ਦਾ ਕੈਂਪ ਲੱਗਾ ਸੀ। ਉਹਨੇ ਕਿਹਾ ਉੱਥੇ ਕੈਂਪ ਦੇ ਵਿੱਚ ਜਾ ਕੇ ਛੱਡ ਕੇ, ਉਹਨੇ ਕਿਹਾ ਹੁਣ ਮੈਨੂੰ ਇਜਾਜ਼ਤ ਹੈ। ਹੂੰ। ਉਹ ਜਾ ਕੇ ਉਹ ਆਇਆ, ਜਦੋਂ ਤੇ ਲੋਕਾਂ ਨੇ ਕਿਹਾ ਤੂੰ ਬੜੀ ਜ਼ਿਆਦਤੀ ਕੀਤੀ ਹੈ ਸਾਡੇ ਨਾਲ। ਅੱਛਾ, ਮੁਸਲਮਾਨਾਂ ਨੇ ਕਿਹਾ ਤੂੰ ਜ਼ਿਆਦਤੀ ਕੀਤੀ, ਇਹਨੂੰ ਬਚਾਤਾ ਹੈ, ਉਹਨੂੰ ਵੱਢਣ ਨਹੀਂ ਦਿੱਤਾ, ਤੇ ਸਿੱਖ ਨੂੰ ਮਾਰਨ ਨਹੀਂ ਦਿੱਤਾ? ਜਦ ਫਿਰ ਨੂੰ ਵੀ ਨਾਲ ਮਾਰ ਦੇਣਾ। ਹਜੇ ਜੇ ਇੱਕ ਸਿੱਖ ਮਰਨਾ ਸੀ ਤੇ ਇੱਕ ਮੁਸਲਾ ਮਰ ਜਾਂਦਾ ਤੇ ਕਿਹੜੀ ਆਖਰ ਹੁੰਦੀ। ਕਿਆ ਹੀ ਬਾਤ। ਉਹਨੇ ਇੰਜ ਦੀਆਂ ਯਾਰੀਆਂ ਨਿਭਾਈਆਂ। ਹਾਂ। ਉਹ ਖੂਹ ਸਾਡਾ ਇੱਥੋਂ 7 ਕਿੱਲੇ ਦੂਰ, ਅੱਛਾ ਜੀ। ਉਥੋਂ ਆਵਾਜ਼ ਮਾਰਨੀ ਪਿੰਡ ਦੇ ਵਿੱਚ ਘਰ ਜਿੱਥੇ ਉਹਦੇ ਮੱਥੇ ਲੱਗੇ ਹੋਣਾ, ਜੀ, ਜੀ। ਉੱਥੇ ਘਰ ਸੀ। ਹੂੰ ਹੂੰ। ਉਥੋਂ ਆਵਾਜ਼ ਮਾਰਨੀ ਬੀ ਲੈ ਕੇ ਆਓ, ਅੱਛਾ। ਬੀ ਉੱਥੇ ਟੁਰ ਜਾਂਦਾ ਸੀ। ਭਾਂਡਾ ਲੈ ਕੇ ਆਓ, ਭਾਂਡਾ ਉੱਥੇ ਟੁਰ ਜਾਂਦਾ ਸੀ। ਉਥੋਂ ਆਵਾਜ਼ ਪਿੰਡ ਪਹੁੰਚਦੀ ਸੀ ਉਹਦੀ, ਏਡਾ ਜਣਾ ਸੀ। ਜਿਸ ਟਾਈਮ ਇੱਥੇ ਰਹਿੰਦੇ ਰਹੇ ਨੇ, ਕਿਸ ਤਰ੍ਹਾਂ ਦਾ ਦੱਸਦੇ ਸਨ ਮਾਮੇ ਤੁਹਾਡੇ ਨੇ? ਕਿਸ ਤਰ੍ਹਾਂ ਦੇ ਸਨ ਉਹਨਾਂ ਦਾ ਮੇਲ ਵਰਤਨ? ਮੇਰੇ ਵਰਤਨ ਬੜਾ ਸੀ। ਸਿਰਫ ਇਹ ਹੀ ਗੱਲ ਸੀ ਵੀ ਜਿਹੜੇ ਉਹ ਸਿੱਖ ਸੰਦਾ ਸੀ ਮੁਸਲਮਾਨ। ਫਰਕ ਇਹ ਸੀ ਹਾਂ। ਨਾ ਲੈਵਲ ਦਾ ਜਿਹੜਾ ਨਾ, ਉਹ ਕੀ ਕਹਿੰਦੇ ਨੇ, ਉਹ ਜਿਹੜਾ ਠੱਪਾ ਜਿਹੜਾ ਮੁਸਲਮਾਨ ਦਾ ਤੇ ਸਿੱਖ ਦਾ ਤੇ ਹਿੰਦੂ ਵਾਲਾ ਈਸਾਈ ਵਾਲਾ ਬਸ, ਠੱਪਾ, ਉਹ ਠੱਪਾ। ਉਹ ਠੱਪੇ ਦਾ ਫਰਕ ਸੀ। ਬਸ। ਲੇਕਿਨ ਬੰਦੇ ਵਧੀਆ ਸਨ। ਬੰਦੇ ਵਧੀਆ। ਹੈ ਕਿਆ ਹੀ ਬਾਤ। ਮੈਂ ਨਾ ਜੀ ਉਹਨਾਂ ਦੀ ਕਿਹਾ ਇਹ ਬਾਤ। ਸਿੱਖ ਇਹ ਵੀ ਮੁਸਲਮਾਨ ਦਾ ਦੋਸਤ, ਏਡਾ ਵੀ ਹੈ ਨਾ ਮੁਸਲਮਾਨ ਦਾ ਦੋਸਤ ਹੈ। ਹਿੰਦੂ ਜ਼ਾਲਮ ਹੈ, ਹਿੰਦੂ ਇਹਦੇ ਨਾਲ ਜ਼ੁਲਮ ਕਰ ਸਕਦਾ, ਸਿੱਖ ਜ਼ੁਲਮ ਨਹੀਂ ਕਰ ਸਕਦਾ। ਮੁਸਲਮਾਨ ਦੇ ਨਾਲ ਮੁਸਲਮਾਨ ਕੋਈ ਬੜਾ ਉਸ ਤਰ੍ਹਾਂ ਦਾ ਹੋਵੇ ਤੇ ਕਰ ਜਾਵੇ, ਨਹੀਂ ਤੇ ਨਹੀਂ ਜ਼ੁਲਮ ਕਰ। ਇੱਧਰ ਆਇਓ ਮੰਜੀ ਤੇ। ਨਹੀਂ, ਕੋਈ ਗੱਲ ਨਹੀਂ, ਖੈਰ ਹੈ। ਅੱਛਾ, ਠੀਕ ਹੈ। ਤੁਸੀਂ ਕੋਈ ਆਪਣਾ ਪੈਗਾਮ, ਜਿਸ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ 76 ਸਾਲ ਬਾਅਦ,
ਬਜ਼ੁਰਗਾਂ ਨੂੰ ਵੀ ਥੋੜੀ ਥੋੜੀ ਯਾਦ ਰਹਿ ਗਈ ਹੈ। ਹਾਂਜੀ ਇਹ ਵੀ ਬੜੀ ਗੱਲ ਹੈ, ਜਿਹੜਾ ਥੋੜਾ ਬਹੁਤਾ ਬੋਲ ਸਕਦੇ ਨੇ, ਅੱਲਾ ਇਹਨਾਂ ਨੂੰ ਤੰਦਰੁਸਤੀ ਦੇ, ਚੱਲ ਫਿਰ ਸਕਦੇ ਨੇ, ਵੀ ਅੱਲਾ ਦਾ ਇਹਸਾਨ ਹੈ। ਅੱਲਾ ਮਜ਼ੀਦ ਇਮਤਿਹਾਨ 'ਚ ਨਾ ਪਾਵੇ ਕਿ ਮਾਂ-ਬਾਪ ਦੇ ਹਾਂਜੀ ਮਾਮਲੇ 'ਚ ਔਲਾਦ ਨੂੰ ਨਾ ਪਾਵੇ, ਤੇ ਔਲਾਦ ਦੇ ਮਾਮਲੇ 'ਚ ਮਾਂ-ਬਾਪ ਨੂੰ ਅੱਲਾ ਇਮਤਿਹਾਨ 'ਚ ਨਾ ਪਾਵੇ। ਮਾਸ਼ਾਅੱਲਾ। ਹਾਂਜੀ ਹਾਂਜੀ, ਬਾਅਦ ਵਿੱਚ ਔਲਾਦ ਇੰਨੀ ਕਿ ਬਿਮਾਰ ਹੋ ਜਾਂਦੀ ਹੈ, ਪਹਿਲੇ ਮਾਂ-ਬਾਪ ਜਾਨ ਕੁਰਬਾਨ ਕਰਦਾ ਹੈ, ਫਿਰ ਇਹ ਕਹਿ ਦਿੰਦਾ ਮਜਬੂਰ ਹੋ ਕੇ, ਅੱਲਾ ਮੇਰੇ ਪੁੱਤਰ ਨੂੰ ਪਰਦਾ ਦੇ ਦੇ, ਮੇਰੇ ਕੋਲ ਇਹਦੀ ਤਕਲੀਫ ਸਹੀ ਨਹੀਂ ਜਾਂਦੀ। ਨਹੀਂ ਸਹੀ। ਪਹਿਲੇ ਰੱਬ ਕੋ ਮੰਗਦਾ ਹੈ 15-15 20-20 ਸਾਲ ਦੁਆਵਾਂ ਕਰਦਾ ਕਿ ਅੱਲਾ ਮੈਨੂੰ ਪੁੱਤ ਦੇ ਦੇ, ਤੇ ਜੇ ਉਹ ਪੁੱਤ ਬਿਮਾਰ ਹੋ ਜਾਂਦਾ ਤੇ ਫਿਰ ਆਪ ਹੀ ਕਹਿੰਦਾ ਮੇਰੇ ਪੁੱਤ ਨੂੰ ਅੱਲਾ ਪਰਦਾ ਦੇ ਦੇ, ਮੈਨੂੰ ਇਹਦੀ ਤਕਲੀਫ ਨਹੀਂ ਸਹੀ ਜਾਂਦੀ ਬਰਦਾਸ਼ਤ ਨਹੀਂ ਹੁੰਦੀ। ਹੈ। ਤੇ ਇਸੇ ਤਰ੍ਹਾਂ ਹੀ ਪੁੱਤਰ ਤੇ ਧੀਆਂ ਜਿਹੜੇ ਨੇ ਉਹ ਮਾਂ-ਬਾਪ ਦੇ ਨਾਲ ਇੰਨਾ ਹਰ ਵਕਤ ਉਹਦੇ ਪੈਰ ਘੁੱਟਦੇ ਨੇ, ਹੱਥ ਘੁੱਟਦੇ, ਜਿਸਮ ਨੂੰ ਨਹਾਉਂਦੇ ਧੋਂਦੇ, ਸਾਰੀ ਉਹਦੀ ਖਿਦਮਤ ਕਰਦੇ ਨੇ। ਜਿਸ ਟਾਈਮ ਉਹ ਲਾਚਾਰ ਹੋ ਜਾਂਦਾ, ਮੰਜੀ ਤੇ ਪੈ ਜਾਂਦਾ, ਚੱਲਣ ਫਿਰਨ ਤੋਂ ਆਰੀ ਹੋ ਜਾਂਦਾ, ਤੇ ਬਹੁਤ ਉਹਦੀ ਖਸਤਾ ਹਾਲਤ ਹੋ ਜਾਂਦੀ, ਤੇ ਫਿਰ ਔਲਾਦ ਹੀ ਉਹ ਅੱਲਾ ਅੱਗੇ ਗਿਰਿਆਜ਼ਾਰੀ ਕਰਦੀ, ਅੱਲਾ ਮੇਰੇ ਮਾਂ-ਬਾਪ ਨੂੰ ਪਰਦਾ ਦੇ। ਲੇਕਿਨ ਮਾਂ-ਬਾਪ ਦੇ ਨਾਲ ਦੀ ਨਿਮਤ ਕੋਈ, ਨਿਯਮਤ ਕੋਲ ਸਿਹਤ ਵਾਲੀ ਜ਼ਿੰਦਗੀ 'ਚ ਬਰਕਤ ਦੇਵੇ। ਜਿਹੜੇ ਗਏ ਨੇ ਸਿੱਖ, ਉਹਨਾਂ ਦੇ ਬਾਰੇ ਵਿੱਚ ਤੁਹਾਡਾ ਕੀ ਖਿਆਲ ਹੈ? ਉਹਨੇ ਖਿਆਲ ਹੈ ਨਾ ਗੁੰਮ ਹੋ ਗਏ ਨੇ। ਬੰਦੇ ਚੰਗੇ ਸਨ। ਤੁਹਾਨੂੰ ਕਿਆਸੇ ਪਿਆਰੇ ਨੇ? ਮੈਨੂੰ ਬੜੇ ਪੈ ਗਏ। ਲਓ ਜੀ, ਆ ਵੇਖੋ ਨਾ, ਆਂਸੂ ਆ ਜਾਂਦੇ ਨੇ ਵੇਖ ਕੇ, ਨਾ ਲੈ ਕੇ ਵੀ ਉਹਨਾਂ ਦੇ ਆਂਸੂ, ਬੈਠਿਆਂ ਵੀ ਆਂਸੂ ਆਏ ਨੇ ਕਿ ਇਹਨਾਂ ਦਾ ਪਿਆਰ ਸ਼ੁਰੂ ਤੋਂ ਆਵਾਮ ਨਾਲ ਬੜਾ ਜਿਹਾ ਹੈ। ਉਹ ਤੇ ਫਿਰ ਵੀ ਸਾਡੀ ਜਿੰਦੋ ਜਾਨ। 0307 61 51 436 436। ਲੋ ਜੀ ਸਰਦਾਰ ਜੀ, ਜੋ ਹੀ ਜਿਹੜੇ ਨਾ ਸਾਡੀ ਵੀਡੀਓ ਦੇਖਦੇ ਹੋ, ਤੇ ਇਹਨਾਂ ਦੇ ਨਾਲ ਬਾਬਾ ਜੀ ਦੇ ਬੇਟੇ ਨੇ, ਇਹਨਾਂ ਦਾ ਨੰਬਰ ਜਿਹੜਾ ਨਾ ਵੀਡੀਓ ਦੇ ਉੱਪਰ ਹੋਏਗਾ, ਤੇ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਦੇ ਨਾਲ ਗੱਲਬਾਤ ਯਾਦ ਕਰ ਲੈਣਾ। ਬਾਬਾ ਜੀ ਕਾਫੀ ਹੱਦ ਤੱਕ ਜਿਹੜਾ ਨਾ ਉਹ ਕਮਜ਼ੋਰ ਨੇ, ਯਾਦਾਸ਼ਤ ਵੀ ਇੰਨੀ ਨਹੀਂ ਰਹੀ, ਲੇਕਿਨ ਜੋ ਹੀ ਸਰਦਾਰ ਵੀਰਾਂ ਦੇ ਨਾਮ ਸੁਣਦੇ ਨੇ ਤੇ ਉਹ ਗਮਜ਼ਦਾ ਜੇ ਹੋ ਜਾਂਦੇ ਨੇ। ਵਜ੍ਹਾ ਮਾਮਲਾਤ ਅੱਛੇ ਸਨ, ਮੇਲ ਮਿਲਾਪ ਅੱਛਾ ਸੀ, ਮੁਖਲਸ ਸਨ, ਧੋਖਾ ਫਰਾਡ ਕੋਈ ਨਹੀਂ ਸੀ, 2 ਨੰਬਰੀ ਕੋਈ ਨਹੀਂ ਸੀ, ਦਿਲ ਦੇ ਸਾਫ਼ ਸਨ। ਤੇ ਇਹ ਚੀਜ਼ਾਂ ਜਿਹੜੀਆਂ ਨੇ ਪਹਿਲੇ ਲੋਕਾਂ ਨੂੰ ਬੜੀਆਂ ਪਸੰਦ ਆਉਂਦੀਆਂ ਨੇ, ਹੁਣ ਉਹ ਚੀਜ਼ ਕੋਈ ਨਹੀਂ ਹੈਗੀ। ਦੋਸਤੋ, ਇਹਨਾਂ ਬਜ਼ੁਰਗਾਂ ਨੂੰ ਕੋਸ਼ਿਸ਼ ਕਰੋ ਕਿ ਇਹ ਪਿੰਡਾਂ 'ਚੋਂ ਜਾਣ ਵਾਲੇ ਜਿਹੜੇ ਬਜ਼ੁਰਗ ਸਿੱਖ ਦੋਸਤ ਨੇ, ਉਹਨਾਂ ਦਾ ਪਤਾ ਕਰਕੇ ਤੇ ਇਹਨਾਂ ਨਾਲ ਗੱਲਬਾਤ ਕਰਾ ਦੇਣਾ। ਇਹ ਬਜ਼ੁਰਗ ਉਹਨਾਂ ਨੂੰ ਕਾਫੀ ਹੱਦ ਤੱਕ ਮਿਸ ਕਰ ਰਹੇ ਨੇ। ਤੇ ਇਹਨਾਂ ਅਲਫਾਜ਼ ਦੇ ਨਾਲ ਜਾ ਚਾਹੁੰਦੇ। ਅੱਲਾਹ ਹਾਫਿਜ਼।